ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਦਾ ਇਹ ਜਿਹੜਾ ਵਿਸ਼ੇਸ਼ ਪ੍ਰੋਗਰਾਮ ਆ ਉਹ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਕਵਰਡ ਕੈਲੀਫੋਰਨੀਆ ਦੇ ਬਾਰੇ ਜਿਹੜੀ ਆ ਉਹ ਆਪਾਂ ਗੱਲਬਾਤ ਕਰਾਂਗੇ। ਪਿਛਲੇ ਆਪਾਂ ਜਿਹੜੇ ਆ ਵੀਕ ਦੇ ਵਿੱਚ ਵੀ ਇਸ ਵੀਕ ਦੇ ਵਿੱਚ ਵੀ ਆਪਾਂ ਗੱਲਬਾਤ ਕੀਤੀ ਸੀ। ਕਵਰਡ ਕੈਲੀਫੋਰਨੀਆ ਤੋਂ ਇਨਫੋਰਮੇਸ਼ਨ ਆਫਿਸਰ ਜਗਦੀਪ ਸਿੰਘ ਢਿੱਲੋਂ ਜੀ ਆਪਣੇ ਨਾਲ ਜੁੜ ਚੁੱਕੇ ਨੇ। ਜੀ ਨੂੰ ਆਖਦੇ ਹਾਂ, ਸਵਾਗਤ ਕਰਦੇ ਹਾਂ। ਜਗਦੀਪ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਪਿਆਰ ਭਰੇ ਸਰੋਤਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤਾਂ ਜਿੱਦਾਂ ਤੁਸੀਂ ਗੱਲ ਕਰ ਰਹੇ ਸੀ ਵੀ ਆਪਾਂ ਨੂੰ ਹੁਣ ਆਹ ਮਹੀਨੇ ਟਾਈਮ ਬਾਕੀ ਕਿੰਨਾ ਹੀ ਹੋ ਗਿਆ ਇਹ ਗੱਲ ਕਰਦਿਆਂ ਨੂੰ ਵੀ ਕਵਰਡ ਕੈਲੀਫੋਰਨੀਆ ਦੀ ਡੈਡਲਾਈਨ ਜਨਵਰੀ 31 ਤੱਕ ਰਨ ਕਰ ਲਈ ਹੈ। ਜੇ ਤੁਸੀਂ ਬਾਕੀ 2022 ਲਈ ਹੈਲਥ ਕੇਅਰ ਕਵਰੇਜ ਆਪਣੇ ਲਈ ਤਾਂ ਆਪਣੇ ਪਰਿਵਾਰ ਲਈ ਕਰਾਉਣਾ ਚਾਹੁੰਦੇ ਹੋ ਜੀ ਬਿਲਕੁਲ। ਸੋ ਜ਼ਰੂਰ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਜ਼ਰੀਏ ਸਬਸਿਡਾਈਜ਼ਡ ਹੈਲਥ ਇੰਸ਼ੋਰੈਂਸ ਜਿਹੜੀ ਉਹ ਤੁਸੀਂ ਲੈ ਸਕਦੇ ਆ। ਉੱਦਾਂ ਜਿਹੜੇ ਲੰਮੇ ਚਿਰ ਤੋਂ ਇੱਥੇ ਲੋਕ ਰਹਿੰਦੇ ਆ ਰਹੇ ਨੇ ਉਹਨਾਂ ਨੂੰ ਪਤਾ ਹੈ ਵੀ ਪ੍ਰਾਈਵੇਟ ਇੰਸ਼ੋਰੈਂਸ ਜਿਹੜੀ ਉਹ ਲੈਣੀ ਕਿੰਨੀ ਮਹਿੰਗੀ ਆ, ਉਹ ਅਫੋਰਡ ਕਰਨੀ ਨਾਮੁਮਕਿਨ ਵਰਗੀ ਗੱਲ ਬਣ ਜਾਂਦੀ ਆ। ਅਤੇ ਪਹਿਲਾਂ ਇੱਕ ਟਾਈਮ ਦੇ ਉੱਤੇ ਤੁਹਾਡੀ ਜੇ ਤੁਹਾਨੂੰ ਕੋਈ ਕੰਡੀਸ਼ਨ ਆ ਤਾਂ ਤੁਹਾਨੂੰ ਜਿਹੜੀ ਉਹ ਹੈਲਥ ਇੰਸ਼ੋਰੈਂਸ ਮਿਲਦੀ ਵੀ ਨਹੀਂ ਸੀ। ਪਰ ਹੁਣ ਕਵਰਡ ਕੈਲੀਫੋਰਨੀਆ ਦੇ ਜ਼ਰੀਏ ਤੁਸੀਂ ਕੈਲੀਫੋਰਨੀਆ ਦੇ ਕਿਸੇ ਵੀ ਕਾਊਂਟੀ ਦੇ ਵਿੱਚ ਕਿਸੇ ਵੀ ਥਾਂ ਦੇ ਉੱਤੇ ਰਹਿੰਦੇ ਆ ਤਾਂ ਤੁਹਾਨੂੰ ਜਿਹੜੀ ਹੈ ਹੈਲਥ ਇੰਸ਼ੋਰੈਂਸ ਮਿਲ ਜਾਵੇਗੀ। ਤੁਹਾਡੇ ਕੋਲੋਂ ਤੁਹਾਡੀ ਜਿਹੜੀ ਕੰਡੀਸ਼ਨ ਦੇ ਬਾਰੇ ਕੋਈ ਇੱਦਾਂ ਦਾ ਜਿਹੜਾ ਸਵਾਲ ਆ ਉਹ ਨਹੀਂ ਹੋਵੇਗਾ। ਉਸ ਤੋਂ ਬਗੈਰ ਸਿਰਫ ਅਤੇ ਸਿਰਫ ਤੁਹਾਡੀ ਇਨਕਮ ਬੇਸ ਦੇ ਹਿਸਾਬ ਦੇ ਨਾਲ ਤੁਹਾਡੀ ਜਿਹੜੀ ਆ ਉਹ ਪ੍ਰੀਮੀਅਮ ਜਿਹੜਾ ਉਹ ਹੋਵੇਗਾ। ਸੋ ਕਵਰਡ ਕੈਲੀਫੋਰਨੀਆ ਦੇ ਜ਼ਰੀਏ ਆਪਣੀ ਹੈਲਥ ਇੰਸ਼ੋਰੈਂਸ ਜ਼ਰੂਰ ਲਓ। ਸੋ ਜਗਦੀਪ ਢਿੱਲੋਂ ਜੀ, ਪਿਛਲੇ ਇਸ ਵੀਕ ਦੇ ਵਿੱਚ ਇਨਫੈਕਟ ਕੁਛ ਆંકੜੇ ਜਿਹੜੇ ਆ ਉਹ ਕਵਰਡ ਕੈਲੀਫੋਰਨੀਆ ਨੇ ਜਾਰੀ ਕੀਤੇ ਨੇ। ਕਿੰਨੇ ਕੁ ਜਿਹੜੇ ਕੈਲੀਫੋਰਨੀਅਨਸ ਉਹ ਇਸ ਦੇ ਤਹਿਤ ਇੰਸ਼ੋਰਡ ਹੈਗੇ ਨੇ, ਕਿੰਨੇ ਕੁ ਜਾਣੇ ਹੈਗੇ ਨੇ, ਕੀ ਉਹਨਾਂ ਦੀ ਬਣਤਰ ਹੈਗੀ, ਕਿਸ ਹਿਸਾਬ ਦੇ ਨਾਲ, ਜੇ ਤੁਸੀਂ ਉਸ ਦੇ ਬਾਰੇ ਜਾਣਕਾਰੀ ਸਾਂਝੀ ਕਰੋ। ਹਾਂਜੀ ਬਿਲਕੁਲ ਭਾਈ, ਤਾਜ਼ੀ ਖਬਰ ਕਹਿ ਲਓ। ਅਸੀਂ ਕੱਲ ਹੀ ਹਾਲੇ ਰਿਲੀਜ਼ ਕੀਤਾ ਹੈ ਵੀ ਇਸ ਵੇਲੇ ਸਾਡਾ ਰੈਕਡ ਇਨਰੋਲਮੈਂਟ ਕਹਿ ਲਓ 1,07,00,000 ਤੋਂ ਉੱਤੇ 44,000 ਅਫੀਸ਼ੀਅਲ ਨੰਬਰ ਆ ਜਿਹੜਾ ਇਸ ਵੇਲੇ ਆ ਇਨਰੋਲਮੈਂਟ ਹੋਈ ਆ ਸਾਡੀ। ਸੋ ਪਿਛਲੇ 2 ਸਾਲਾਂ ਦੇ ਵਿੱਚ, ਸੋ ਜਨਵਰੀ 2020 ਤੋਂ ਲੈ ਕੇ ਹੁਣ ਤੱਕ 3.5 ਲੱਖ ਬੰਦਿਆਂ ਨੇ ਸਾਈਨ ਅਪ ਕੀਤਾ। ਸੋ ਆਬਵੀਅਸਲੀ ਮੋਸਟਲੀ ਇਹ ਕੋਵਿਡ ਦੇ ਰਿਲੇਟਡ ਕਰਕੇ ਜੌਬ ਲਾਸ ਹੋਈ ਕਰਕੇ ਲੋਕਾਂ ਨੂੰ ਇੰਸ਼ੋਰੈਂਸ ਦੀ ਲੋੜ ਸੀ। ਪਰ ਇਹ ਜਦੋਂ ਪ੍ਰੈਜ਼ੀਡੈਂਟ ਓਬਾਮਾ ਨੇ ਤਾਂ ਐਟ ਦ ਟਾਈਮ ਕਾਂਗਰਸ ਨੇ ਇਹ ਚੀਜ਼ ਪਾਸ ਕੀਤੀ ਸੀ, ਇਹ ਚੀਜ਼ ਲਈ ਪਾਸ ਕੀਤੀ ਸੀ ਵੀ ਜਿਹੜੇ ਲੋਕਾਂ ਨੂੰ ਜਿਸ ਲਈ ਇੰਸ਼ੋਰੈਂਸ ਦੀ ਲੋੜ ਹੋਵੇ। ਸੋ ਆਬਵੀਅਸਲੀ ਜਿਹੜੇ ਸਾਡੀ ਇਨਰੋਲਮੈਂਟ ਕਈ ਤਾਂ ਹੁਣ ਪੱਕੇ ਹੈਗੇ ਆ ਜਿੰਨਾ ਚਿਰ ਉਹ ਮੈਡੀਕਲ ਦੇ ਵਿੱਚ ਉਮਰ ਦੇ ਹਿਸਾਬ ਨਾਲ ਨਹੀਂ ਜਾਂਦੇ, ਜਿਹੜੇ ਬਹੁਤ ਚਿਰ ਤੋਂ ਆ ਸਾਡੇ ਨਾਲ। ਪਰ ਐਵਰੇਜ ਤੇ ਵੀ ਸਾਡੇ ਲੱਖਾਂ ਦੇ ਹਿਸਾਬ ਨਾਲ 3-4 ਲੱਖ ਹਰ ਸਾਲ ਲੋਕੀ ਆਉਂਦੇ ਆ ਜਾਂਦੇ ਆ। ਜਿਹਨਾਂ ਨੂੰ ਜੌਬ ਮਿਲ ਜਾਂਦੀ ਆ ਉਹ ਫਿਰ ਛੱਡ ਕੇ ਆਪਣਾ ਜੌਬ ਦੇ ਵੀ ਆ ਇੰਸ਼ੋਰੈਂਸ ਉਹਨਾਂ ਨੂੰ ਮਿਲ ਜਾਂਦਾ। ਪਰ ਜਿਹਨਾਂ ਦੀ ਜੌਬ ਲਾਸ ਹੋ ਜਾਂਦੀ ਆ ਜਾਂ ਆਪਣਾ ਕੋਈ ਕਰੀਅਰ ਚੇਂਜ ਕਰਦੇ ਆ ਜਾਂ ਬਿਜ਼ਨਸ ਸ਼ੁਰੂ ਕਰਦੇ ਆ ਉਹ ਫਿਰ ਐਂਟਰ ਹੋ ਜਾਂਦੇ ਆ। ਸੋ 3.5 ਲੱਖ ਬੰਦਿਆਂ ਨੂੰ ਪਿਛਲੇ ਸਿਰਫ 2 ਸਾਲਾਂ 'ਚ, ਜਿੱਦਾਂ ਤੁਸੀਂ ਕਹਿ ਰਹੇ ਸੀ ਵੀ ਇਹ ਲਾਅ ਹੋਣ ਤੋਂ ਪਹਿਲਾਂ ਤੁਹਾਨੂੰ ਇੰਸ਼ੋਰੈਂਸ ਕੰਪਨੀਆਂ ਜਵਾਬ ਵੀ ਦੇ ਸਕਦੀਆਂ ਸੀ ਵੀ ਅਸੀਂ ਤੁਹਾਨੂੰ ਨਹੀਂ ਲੈਣਾ। ਤਾਂ ਇਹ ਗੱਲਾਂ ਕਰਕੇ ਤਾਂ ਜਿਹੜਾ ਤੁਸੀਂ ਖਰਚਾ ਕਿਹਾ ਇਹਦੇ ਕਰਕੇ ਅਨਇਨਸ਼ੋਰਡ ਰੇਟ ਬਹੁਤ ਹਾਈ ਸੀਗਾ। ਲੋਕੀ ਇੰਸ਼ੋਰੈਂਸ ਤੋਂ ਬਗੈਰ ਹੀ ਰਹਿ ਲੈਂਦੇ ਸੀ, ਖਰਚਾ ਨਹੀਂ ਕਰ ਹੁੰਦਾ ਸੀ। ਹੁਣ ਕੈਲੀਫੋਰਨੀਆ ਦੇ ਵਿੱਚ ਹੀ ਇਹ 8 ਸਾਲਾਂ 'ਚ ਜਿੱਦਾਂ 2013 ਤੋਂ ਲੈ ਕੇ ਹੁਣ ਤੱਕ ਜਿਹੜਾ ਇੰਸ਼ੋਰੈਂਸ ਅਨਇਨਸ਼ੋਰਡ ਰੇਟ ਘਟਿਆ ਆ ਉਹ 13 ਤੋਂ 6% ਤੱਕ ਲਿਆਂਦਾ ਗਿਆ ਮੋਸਟਲੀ ਕਵਰਡ ਕੈਲੀਫੋਰਨੀਆ ਤਾਂ ਆਬਵੀਅਸਲੀ ਮੈਡੀਕਲ ਦੇ ਥਰੂ। ਪਰ ਇਹ ਵੀ ਇਸ ਇੱਕ ਅਫੋਰਡੇਬਲ ਕੇਅਰ ਐਕਟ ਓਬਾਮਾ ਕੇਅਰ ਦੀ ਖਾਸੀਅਤ ਆ। ਜਦੋਂ ਤੁਸੀਂ ਐਪਲੀਕੇਸ਼ਨ ਭਰਦੇ ਆ, ਜੇ ਤੁਸੀਂ ਮੈਡੀਕਲ ਲਈ ਕੁਆਲੀਫਾਈ ਕਰਦੇ ਆ ਤਾਂ ਤੁਸੀਂ ਆਟੋਮੈਟਿਕਲੀ ਉਧਰ ਨੂੰ ਭੇਜੇ ਜਾਂਦੇ ਆ। ਤਾਂ ਤੁਹਾਨੂੰ ਆਪਾਂ ਭਾਜੀ ਪਿਛਲੇ ਹਫ਼ਤੇ ਗੱਲ ਕੀਤੀ ਸੀ ਵੀ ਮੈਡੀਕਲ ਦੇ ਵਿੱਚ ਕਿੰਨੇ ਮਿਲੀਅਨਾਂ ਦੇ ਹਿਸਾਬ ਨਾਲ ਇਸ ਵੇਲੇ ਐਨਰੋਲ ਹੋਇਆ ਤਾਂ ਉਹਨਾਂ ਦੇ ਟੈਲੀ ਵੀ ਬਹੁਤ ਵਧੀਆ ਹੈ। ਮੈਨੂੰ ਲੱਗਦਾ 2 ਮਿਲੀਅਨ ਦੇ ਹਿਸਾਬ ਨਾਲ ਪਿਛਲੇ 2-3 ਸਾਲਾਂ ਦੇ ਵਿੱਚ। ਸੋ ਜਿਹੜੇ ਤੁਸੀਂ ਦੇਖ ਰਹੇ ਆ ਕਈ ਗਰੁੱਪਾਂ ਦੇ ਵਿੱਚ ਸਪੈਸ਼ਲੀ ਜਿੱਦਾਂ ਕੋਈ ਵੀ ਐਥਨਿਕ ਮਾਈਨੋਰਿਟੀ ਕਹਿ ਲਓ ਕੈਲੀਫੋਰਨੀਆ ਦੇ ਵਿੱਚ, ਅਫਰੀਕਨ ਅਮਰੀਕਨ ਕਹਿ ਲਓ ਕਾਲਿਆਂ ਨੂੰ ਜਾਂ ਮੈਕਸੀਕਨ ਅਮਰੀਕਨ ਨੂੰ ਜਾਂ ਸਪੈਨਿਸ਼ ਬੋਲਣ ਵਾਲਿਆਂ ਨੂੰ ਜਾਂ ਕੋਈ ਵੀ ਏਸ਼ੀਅਨ ਅਮਰੀਕਨ ਜਿਹਨਾਂ ਨੂੰ ਆਪਾਂ ਏਸ਼ੀਅਨ ਕੰਟਰੀਆਂ ਤੋਂ ਗਿਣੇ ਜਾਂਦੇ, ਇਹਨਾਂ ਦੇ ਵਿੱਚ ਸਪੈਸ਼ਲੀ ਅਨਇਨਸ਼ੋਰਡ ਰੇਟ ਬਹੁਤ ਹਾਈ ਸੀਗਾ। ਪਰ ਇਹ 8 ਸਾਲਾਂ ਦੇ ਵਿੱਚ ਹੁਣ ਇਹ ਅਨਇਨਸ਼ੋਰਡ ਰੇਟ ਨੂੰ ਏਸ਼ੀਅਨ ਅਮਰੀਕਨ ਜਿਹਨਾਂ ਦੇ ਵਿੱਚ ਆਪਾਂ ਇੰਡੀਅਨ ਫਾਲ ਹੁੰਦੇ ਆ ਉਹਨਾਂ ਦਾ ਅਨਇਨਸ਼ੋਰਡ ਰੇਟ 65% ਤੋਂ ਉੱਤੇ ਨਾਲ ਘਟਿਆ ਗਿਆ। ਹਰ
10 ਬੰਦਿਆਂ ਚੋਂ ਜਿਨ੍ਹਾਂ ਕੋਲ ਇੰਸ਼ੋਰੈਂਸ ਹੈ ਨਹੀਂ ਸੀਗਾ, ਉਹਨਾਂ ਚੋਂ 6 ਬੰਦਿਆਂ ਤੋਂ ਜ਼ਿਆਦਾ ਨੇ ਇੰਸ਼ੋਰੈਂਸ ਕਰਾ ਲਿਆ ਪਿਛਲੇ 7 ਸਾਲਾਂ 'ਚ ਆਹ ਨਵੇਂ ਸਿਸਟਮ ਦੇ ਵਿੱਚ। ਸੋ ਬਹੁਤ ਫਰਕ ਪਿਆ ਆ। ਪਰ ਮੇਨ ਚੀਜ਼ ਤਾਂ ਇਹ ਨੋਟ ਕਰਨ ਵਾਲੀ ਆ ਵੀ ਪਿਛਲੇ 2 ਸਾਲਾਂ 'ਚ ਸਪੈਸ਼ਲੀ ਬਹੁਤ ਫਰਕ ਪਿਆ। ਹੁਣ ਜਿੱਦਾਂ ਆਪਣੀ ਇੰਡੀਅਨ ਕਮਿਊਨਿਟੀ ਦੇ ਵਿੱਚ 33% ਐਨਰੋਲਮੈਂਟ ਵੱਧ ਗਈ ਆ 2 ਸਾਲਾਂ ਦੇ। ਲੋੜ ਆ ਲੋਕਾਂ ਨੂੰ ਪਤਾ ਲੱਗੀ ਜਾਂਦਾ। ਤੇ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਹਾਂ ਸਾਰਾ ਮਹੀਨਾ ਵੀ ਅਮਰੀਕਨ ਰੈਸਕਿਊ ਪਲਾਨ ਕਰਕੇ ਬਹੁਤ ਜ਼ਿਆਦਾ ਲੋਕਾਂ ਨੂੰ ਅੱਗੇ ਨਾਲੋਂ ਜ਼ਿਆਦਾ ਸਬਸਿਡੀ, ਜਾਂ ਕਈਆਂ ਨੂੰ ਅੱਗੇ ਸਬਸਿਡੀ ਐਲੀਜੀਬਲ ਨਹੀਂ ਸੀਗੇ, ਉਹਨਾਂ ਨੂੰ ਹੁਣ ਮਿਲ ਰਹੀ ਆ ਅਸਿਸਟੈਂਸ ਹੈਲਥ ਕੇਅਰ ਨੂੰ ਪੇ ਕਰਨ ਲਈ। ਸੋ ਇਹ ਗੱਲਾਂ ਕਰਕੇ ਬਹੁਤ ਐਨਰੋਲਮੈਂਟ ਨੂੰ ਇਫੈਕਟ ਹੋਇਆ। ਤਾਂ ਜਿਹੜੇ ਲੋਕੀ ਆਪਣੇ ਪੰਜਾਬੀ ਭੈਣ ਭਰਾ ਸੁਣ ਰਹੇ ਆ ਤਾਂ ਉਹਨਾਂ ਕੋਲ ਇੰਸ਼ੋਰੈਂਸ ਨਹੀਂ ਗਾ, ਇਸ ਵੇਲੇ ਨਾਲੋਂ ਕੋਈ ਵਧੀਆ ਮੌਕਾ ਨਹੀਂ ਮਿਲਣਾ। ਜਨਵਰੀ 31 ਤੱਕ ਤੁਸੀਂ 800 614 3081 ਤੇ ਫੋਨ ਕਰਕੇ ਖਾਲਸਾ ਸਾਹਿਬ ਨੂੰ ਆਪਣੀ ਸਾਰੀ ਫੈਮਿਲੀ ਦੀ ਸਿਚੁਏਸ਼ਨ ਤੁਸੀਂ ਸਮਝਾ ਸਕਦੇ ਹੋ। ਤਾਂ ਉਹ ਤੁਹਾਨੂੰ ਦੱਸ ਸਕਦੇ ਆ ਵੀ ਤੁਸੀਂ ਕਾਹਦੇ ਲਈ ਕੁਆਲੀਫਾਈ ਕਰਦੇ ਆ, ਤੁਹਾਨੂੰ ਕੀ ਤੁਹਾਡਾ ਬਿੱਲ ਬਣੂਗਾ। ਸੋ ਇਸ ਵੇਲੇ ਤਾਂ ਇਹ ਮੈਂ ਸਲਾਹ ਦੇ ਸਕਦਾ ਭਾਜੀ ਵੀ ਜਿਨ੍ਹਾਂ ਨੇ ਨਹੀਂ ਇੰਸ਼ੋਰੈਂਸ ਕਰਾਇਆ, ਸਾਡੀ ਡੇਟਾ ਕਹਿ ਰਹੀ ਆ ਵੀ 11 ਲੱਖ ਬੰਦੇ ਕੈਲੀਫੋਰਨੀਆ ਦੇ ਵਿੱਚ ਸੀਗੇ ਜਿਹੜੇ ਐਲੀਜੀਬਲ ਆ ਇੰਸ਼ੋਰੈਂਸ ਲਈ ਜੀ, ਪਰ ਆ ਸਬਸਿਡੀਆਂ ਲਈ, ਪਰ ਉਹਨਾਂ ਨੇ ਇੰਸ਼ੋਰੈਂਸ ਨਹੀਂ ਕਰਾਇਆ। ਤਾਂ ਉਹਨਾਂ ਦੇ ਵਿੱਚੋਂ 9 ਲੱਖ ਤੋਂ ਉੱਤੇ ਜਿਹੜੇ $0 ਲਈ ਆਹ ਸਾਲੇ ਬਿੱਲ ਦੇਣ ਤੋਂ ਬਗੈਰ ਇੰਸ਼ੋਰੈਂਸ ਆਪਣੀ ਕਰਾ ਸਕਦੇ ਆ। ਸੋ ਇਸ ਵੇਲੇ ਤੁਹਾਡਾ ਟਾਈਮ ਆ, ਤੁਸੀਂ ਪੁੱਛ ਸਕਦੇ ਆ ਵੀ ਤੁਸੀਂ ਕੁਆਲੀਫਾਈ ਕਰਦੇ ਆ ਕਿ ਨਹੀਂ। ਤਾਂ ਜਨਵਰੀ 31 ਤੱਕ, ਉਸ ਤੋਂ ਬਾਅਦ ਫਿਰ ਤੁਹਾਨੂੰ ਲਾਈਫ ਇਵੈਂਟ ਚਾਹੀਦਾ ਜਿਹਦੇ ਬਾਰੇ ਆਪਾਂ ਗੱਲ ਕਰ ਸਕਦੇ, ਪਰ ਸਿਰਫ ਜਨਵਰੀ 31 ਤੱਕ ਟੋਟਲੀ ਓਪਨ ਆ। ਜੇ ਤੁਹਾਡੇ ਕੋਲ ਇੰਸ਼ੋਰੈਂਸ ਹੈ ਨਹੀਂਗਾ, ਕਿਸੇ ਗੱਲ ਕਰਕੇ ਵੀ ਤੁਸੀਂ ਸਾਈਨ ਅਪ ਕਰ ਸਕਦੇ ਆ। ਜੀ ਬਿਲਕੁਲ। ਸੋ ਤੁਸੀਂ ਖਾਲਸਾ ਜੀ ਨੂੰ ਕਾਲ ਕਰ ਸਕਦੇ ਹੋ 1800-614-3081 1800 614 3081 ਦੇ ਉੱਤੇ ਜਿਹੜੀ ਉਹ ਗੱਲ ਤੁਸੀਂ ਕਰ ਸਕਦੇ ਆ। ਇਹ ਅਕਸਰ ਆਪਾਂ ਜਗਦੀਪ ਢਿੱਲੋਂ ਜੀ ਦੇਖਿਆ ਜਾਂਦਾ ਆ ਵੀ ਇਹ ਜਿਹੜੀਆਂ ਮਾਈਨੋਰਿਟੀ ਐਥਨੀਸਿਟੀਜ਼ ਹੈਗੀਆਂ ਆ, ਇਹਨਾਂ ਨੂੰ ਸ਼ੁਰੂਆਤ ਤੋਂ ਹੀ ਕਹਿ ਲਓ ਵੀ ਮਾਰਜਨਲਾਈਜ਼ਡ ਵੀ ਜਿਹੜੀਆਂ ਰਹੀਆਂ ਆ। ਇਹ ਮਿਨੀਮਮ ਵੇਜ ਦੇ ਉੱਤੇ ਕਹਿ ਲਓ ਵੀ ਇਹਨਾਂ ਦਾ ਜ਼ਿਆਦਾ ਕੰਮ ਹੁੰਦਾ ਆ। ਇਹ ਨਹੀਂ ਆ ਵੀ ਦੂਜੇ ਪਾਸੇ ਹੈ ਨਹੀਂ, ਸਾਰੇ ਪਾਸੇ ਦੇ ਹੈਗੇ ਆ, ਪਰ ਉਹਨਾਂ ਦੇ ਵਿੱਚੋਂ ਜਿਹੜੀ ਮੈਜੋਰਟੀ ਲੋਕ ਆ ਉਹ ਉਸ ਤਰੀਕੇ ਦੇ ਨਾਲ ਜਿਹੜੇ ਉਹ ਰਹਿ ਰਹੇ ਆ। ਸੋ ਇਸੇ ਲਈ ਜਿਹੜੇ ਅਨਇਨਸ਼ੋਰਡ ਰੇਟਸ ਆ ਉਹ ਓਬਾਮਾ ਕੇਅਰ ਦੇ ਸ਼ੁਰੂ ਹੋਣ ਤੋਂ ਪਹਿਲਾਂ ਜਿੱਦਾਂ ਲਟੀਨੋਜ਼ ਦੇ ਵਿੱਚ 20% ਤੋਂ ਉੱਤੇ ਸੀ, ਏਸ਼ੀਅਨ ਅਮਰੀਕਨ, ਅਫਰੀਕਨ ਅਮਰੀਕਨਸ ਦੇ ਵਿੱਚ ਜਿਹੜਾ 12% ਤੋਂ ਜਿਹੜਾ ਉੱਤੇ ਸੀ, ਵਾਈਟਸ ਦੇ ਮੁਕਾਬਲੇ ਜੇ ਦੇਖਿਆ ਜਾਵੇ ਉਹਨਾਂ ਦਾ 8%, ਜੋ ਵੀ ਘੱਟ ਨਹੀਂ ਹੁੰਦਾ, ਉਹ ਵੀ ਬਹੁਤ ਸੀਗਾ। ਜੇ ਤੁਸੀਂ ਲੋਕਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਉਹਨਾਂ ਦਾ 8% ਤਾਂ ਲੋਕਾਂ ਦੇ ਹਿਸਾਬ ਨਾਲ ਤਾਂ ਵੋਲਿਊਮ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਲੋਕ ਆ ਬਾਕੀਆਂ ਨਾਲੋਂ, ਪਰ ਹਾਂਜੀ ਪਰਸੈਂਟੇਜ ਦੇ ਹਿਸਾਬ ਨਾਲ ਉਹਨਾਂ ਦਾ ਥੱਲੇ ਰਹਿੰਦਾ। ਹਾਂਜੀ ਜੀ। ਸੋ ਇਹ ਮੌਕਾ ਮਿਲਿਆ ਆ ਉਹਨਾਂ ਸਾਰਿਆਂ ਨੂੰ ਇੱਕ ਹਿਸਾਬ ਦੇ ਨਾਲ ਬਰਾਬਰ ਆਉਣ ਦੇ ਲਈ ਲੋਕਾਂ ਦੇ, ਵੀ ਤੁਹਾਨੂੰ ਇਹ ਨਹੀਂ ਫਿਕਰ ਹੋਊਗਾ ਯਾਰ ਮੈਂ ਹੁਣ 2 ਹਫ਼ਤੇ ਦੀ ਜਾਂ 3 ਹਫ਼ਤੇ ਦੀ ਮੈਨੂੰ ਆਈਦਰ ਛੁੱਟੀ ਕਰਨੀ ਪਊਗੀ ਜਾਂ ਮੈਨੂੰ ਤਨਖਾਹ ਜਿਹੜੀ ਆ ਉਹਨੇ ਮਹੀਨੇ ਦੀ ਜਿਹੜੀ ਲਾ ਕੇ ਫਿਰ ਇਲਾਜ ਜਿਹੜਾ ਉਹ ਕਰਨਾ ਪਊਗਾ। ਐਟਲੀਸਟ ਤੁਹਾਨੂੰ ਜਿਹੜੀ ਆ ਤੁਹਾਡੀ ਇਨਕਮ ਦੇ ਹਿਸਾਬ ਦੇ ਨਾਲ ਸਰਕਾਰ ਦੇ ਦੁਆਰਾ ਜਿਹੜੇ ਅਮਰੀਕਨ ਰੈਸਕਿਊ ਪਲਾਨ ਆ ਉਸ ਦੇ ਤਹਿਤ ਤੁਹਾਨੂੰ ਜਿਹੜੀ ਉਨੀ ਸਬਸਿਡਾਈਜ਼ਡ ਦੀ ਜਿਹੜੀ ਹੈਲਥ ਇੰਸ਼ੋਰੈਂਸ ਆ ਉਹ ਮਿਲ ਜਾਵੇਗੀ ਤੇ ਤੁਸੀਂ ਜਿਹੜੇ ਆਪਣੇ ਆਪ ਨੂੰ ਐਟਲੀਸਟ ਜਿਹੜੀ ਫਾਈਨੈਂਸ਼ੀਅਲ ਸਿਕਿਉਰਿਟੀ, ਜਿਹੜੀ ਹੈਲਥ ਕੇਅਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਆ ਉਸ ਦੇ ਵਿੱਚ ਜਿਹੜਾ ਉਹ ਆ ਜਾਓਗੇ। ਨਹੀਂ ਤਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ, ਫਿਰ ਦੱਸਦੇ ਆ ਵੀ ਜੇ ਥੋੜਾ ਜਿਹਾ ਹੁਣ ਕੋਵਿਡ ਦੇ ਦੌਰ ਦੇ ਵਿੱਚ ਜੇ ਕਿਤੇ ਤੁਹਾਨੂੰ ਹਸਪਤਾਲ 'ਚ ਜਾਣਾ ਪੈ ਜੇ, $40-45,000 ਤੁਹਾਡਾ ਇੱਕ ਅੱਧੇ ਦਿਨ ਦਾ ਜਿਹੜਾ ਆ ਉਹਦਾ ਖਰਚਾ ਆ ਸਕਦਾ। ਜੇ ਰੱਬ ਨਾ ਕਰੇ ਵੈਂਟੀਲੇਟਰ ਤੇ ਤੁਹਾਡੇ ਪਰਿਵਾਰ 'ਚੋਂ ਕਿਸੇ ਨੂੰ ਜਾਣਾ ਪੈ ਜੇ, $1.25 ਲੱਖ ਤੋਂ $1.5 ਲੱਖ ਤੱਕ ਦਾ ਖਰਚਾ ਆ ਸਕਦਾ ਆ। ਇੱਕ ਨਾਰਮਲ ਵਿਜ਼ਿਟ ਜਿੱਦਾਂ ਤੁਸੀਂ ਲਾਸਟ ਟਾਈਮ ਦੱਸ ਰਹੇ ਸੀ $1300-1400 ਆ। ਬਿਲਕੁਲ ਭਾਈ, 2 ਤੋਂ 2.5 ਇਹੀ ਨਹੀਂ ਕਿਹਾ ਜਾ ਸਕਦਾ, ਬਾਕੀ ਤਾਂ ਤੁਸੀਂ ਬਹੁਤ ਵੱਡੇ ਨੰਬਰ ਗਿਣਾਏ ਆ। ਹਾਂਜੀ, ਜੇ ਤੁਸੀਂ ਹੁਣ ਆਪਾਂ ਗੱਲ ਕਰ ਰਹੇ ਸੀ ਵੀ ਜਿਹੜੀ ਇੰਸ਼ੋਰੈਂਸ ਦੀ ਆ ਵੀ ਮੋਸਟ ਕੈਲੀਫੋਰਨੀਆ ਦੇ ਵਿੱਚ ਅੱਧੇ ਨਾਲੋਂ ਜ਼ਿਆਦਾ ਲੋਕਾਂ ਨੂੰ ਜਿਹੜੀ ਇੰਸ਼ੋਰੈਂਸ ਮਿਲਦੀ ਆ ਉਹ ਮਿਲਦੀ ਆ ਜਾਬ ਬੇਸਡ ਇੰਸ਼ੋਰੈਂਸ, ਜਿਹੜੇ ਉਹ ਸੋ ਉਹਨਾਂ ਦੀ ਉਹ ਵੀ ਕਵਰਡ ਹੁੰਦੇ ਆ ਮੋਸਟ ਆਫ ਦ ਟਾਈਮ, ਉਹਨਾਂ ਦੀ ਫੈਮਿਲੀ ਮੈਂਬਰ ਵੀ ਕਵਰਡ ਹੁੰਦੇ ਆ। ਤਾਂ ਉਸ ਤੋਂ ਬਾਅਦ ਨੰਬਰ 2 ਤੇ ਆ 12-13 ਮਿਲੀਅਨ ਲੋਕ ਹੈਗੇ ਆ ਮੈਡੀਕੈਲ ਦੇ ਨਾਲ ਕਵਰ ਹੁੰਦੇ। ਸੋ ਜਿਹੜੇ ਇਹ ਗੈਪ ਸੀਗੇ, ਇਹ ਗੈਪ ਜਿੱਦਾਂ ਤੁਸੀਂ ਗੱਲਾਂ ਕਹੀਆਂ ਵੀ ਮਿਨੀਮਮ ਵੇਜ ਜਾਬਾਂ ਨਾਲ ਜਿਹੜੇ ਕਈ ਵਾਰੀ ਨਹੀਂ ਆਫਰ ਕਰਦੇ, ਜਾਂ ਜਿਹੜੇ ਤੁਹਾਨੂੰ ਆਪਾਂ ਪਤਾ ਆਪਣੀਆਂ ਇਮੀਗ੍ਰੈਂਟ ਫੈਮਲੀਆਂ ਆਉਂਦੀਆਂ ਕੋਈ ਬੋਲੀ ਵੀ ਬੋਲਦੀਆਂ ਹੋਣ, ਉਹਨਾਂ ਨੂੰ ਇਦਾਂ ਦੀਆਂ ਜਾਬਾਂ ਥੋੜ੍ਹਾ ਆਉਂਦਿਆਂ ਨੂੰ ਮਿਲਦੀਆਂ ਜਿਨ੍ਹਾਂ ਦੇ ਵਿੱਚ ਜਾਬ ਬੇਸਡ ਇੰਸ਼ੋਰੈਂਸ ਵੀ ਆਫਰ ਕੀਤਾ ਜਾਵੇ। ਸੋ ਇਹ ਖਰਚਿਆਂ ਕਰਕੇ, ਇਹ ਗੱਲਾਂ ਕਰਕੇ ਕੋਈ ਮੌਕਾ ਹੀ ਨਹੀਂ ਮਿਲਦਾ ਸੀ। ਤਾਂ ਦੂਜੀ ਗੱਲ ਹੁੰਦੀ ਆ ਇਮੀਗ੍ਰੈਂਟਾਂ ਲਈ ਜਿਹੜੀ ਲੈਂਗੁਏਜ ਦਾ ਬੈਰੀਅਰ ਆ, ਕਿਤੋਂ ਸਲਾਹ ਲੈਣੀ, ਕਿਤੋਂ ਪਤਾ ਕਰਨਾ, ਕਿੱਥੇ ਜਾ ਕੇ ਪਤਾ ਕਰਨਾ। ਪਰ ਆਬਵੀਅਸਲੀ ਇਹ ਚੀਜ਼ਾਂ ਹੁਣ ਸਾਰੀਆਂ ਟਾਈਮ ਦੇ ਨਾਲ ਬਦਲ ਗਈਆਂ ਆ।
ਤਾਂ 2022 ਦੇ ਵਿੱਚ ਸਪੈਸ਼ਲੀ ਬਾਈ ਲਾ ਕੈਲੀਫੋਰਨੀਆ ਦੇ ਵਿੱਚ ਹਰ ਹੈਲਥ ਪਲਾਨ ਨੂੰ ਲੈਂਗੁਏਜ ਟ੍ਰਾਂਸਲੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਨੀਆਂ ਪੈਂਦੀਆਂ। ਆਪਣੇ ਬੰਦਿਆਂ ਨੂੰ ਤਾਂ ਪਤਾ ਹੀ ਆ, ਜਿਹੜੇ ਡਾਕਟਰ ਜਾਂਦੇ ਆ ਯੂਜੂਅਲੀ ਤੁਸੀਂ ਪੰਜਾਬੀ ਦੇ ਵਿੱਚ, ਜਾਂ ਜਿਹੜਾ ਬੰਦਾ ਲੈਂਗੁਏਜ ਤੁਹਾਡੀ ਬੋਲਦਾ ਹੋਵੇ ਤੁਸੀਂ ਉਹਦੇ ਵਿੱਚ ਹੈਲਪ ਚਾਹੁੰਦੇ ਆ। ਸੋ ਉਹ ਸਾਰੀਆਂ ਚੀਜ਼ਾਂ ਸਹੂਲਤਾਂ ਹੁਣ ਮਿਲ ਰਹੀਆਂ ਆ। ਮੋਸਟ ਡਿਪੈਂਡ ਕਰਦਾ ਤੁਸੀਂ ਕਿੱਥੇ ਰਹਿੰਦੇ, ਪਰ ਮੋਸਟ ਥਾਵਾਂ ਦੇ ਵਿੱਚ ਕੈਲੀਫੋਰਨੀਆ 'ਚ। ਸੋ ਇਸ ਚੀਜ਼ ਦਾ ਕੋਈ ਡਰ ਨਹੀਂਗਾ। ਮੇਨ ਚੀਜ਼ ਤਾਂ ਇਹ ਆ ਵੀ ਤੁਸੀਂ ਪਤਾ ਕਰੋ ਆਪਣੀ ਫੈਮਿਲੀ ਦੀ ਸਿਚੁਏਸ਼ਨ ਦਾ, ਦੱਸ ਕੇ ਵੀ ਤੁਸੀਂ ਕਿਹੜੇ ਲੈਵਲ ਤੇ ਕੁਆਲੀਫਾਈ ਕਰਦੇ ਆ ਹੈਲਥ ਕਵਰੇਜ ਲਈ। ਤਾਂ ਇਸ ਵੇਲੇ ਛੱਡਣਾ ਨਹੀਂ ਚਾਹੀਦਾ, ਕਰਕੇ ਇੰਨੀ ਹੈਲਪ ਅੱਗੇ ਕਦੀ ਨਹੀਂ ਅਵੇਲੇਬਲ ਸੀ। ਅਫੋਰਡੇਬਲ ਕੇਅਰ ਐਕਟ ਦੇ ਵੀ ਪਹਿਲੇ 7 ਸਾਲਾਂ ਦੇ ਵਿੱਚ ਵੀ ਨਹੀਂ ਇੰਨੀ ਹੈਲਪ ਮਿਲਦੀ ਸੀ। ਸਪੈਸ਼ਲੀ ਮਿਡਲ ਇਨਕਮ ਜਿਹੜੇ ਲੋਕ ਆ, ਜਿਨ੍ਹਾਂ ਨੂੰ ਅੱਗੇ ਥੋੜੀ ਹੈਲਪ ਮਿਲਦੀ ਸੀ ਜਾਂ ਔਕਾ ਵੀ ਨਹੀਂ ਮਿਲਦੀ ਸੀ, ਉਹਨਾਂ ਲਈ। ਤਾਂ ਜਿਹੜੇ ਆਬਵੀਅਸਲੀ ਅੱਗੇ ਜਿਨ੍ਹਾਂ ਨੂੰ ਅੱਗੇ ਵਧੀਆ ਵੀ ਸਬਸਿਡੀ ਮਿਲ ਰਹੀ ਸੀ, ਉਹਨਾਂ ਦਾ ਆਮ ਬਿੱਲ $10 ਤੋਂ ਥੱਲੇ ਲਿਆਂਦਾ ਗਿਆ ਆ। ਸੋ ਜੇ ਤੁਸੀਂ $10 ਮਹੀਨੇ ਦੇ ਆਪਣੇ ਸਾਰੇ ਪਰਿਵਾਰ ਨੂੰ ਕਵਰ ਕਰਨ ਲਈ ਦੇ ਸਕਦੇ ਆ, ਤਾਂ ਇਹਨਾਂ ਨਾਲੋਂ ਵਧੀਆ ਡੀਲ ਤਾਂ ਕਿਸੇ ਚੀਜ਼ 'ਚ ਵੀ ਨਹੀਂ ਮਿਲ ਸਕਦਾ ਅਮਰੀਕਾ 'ਚ। ਜਿੱਦਾਂ ਭਾਜੀ ਗਿਣਾ ਕੇ ਹਟਿਆ ਵੀ ਕਿੰਨੇ ਹਸਪਤਾਲ ਦੇ ਬਿੱਲ ਬਣ ਜਾਂਦੇ ਆ। ਕੋਈ ਵੀ ਹੈਲਥ ਦੀ ਇੱਥੇ ਐਮਰਜੈਂਸੀ ਹੋਵੇ, ਲੀਡਿੰਗ ਕਾਜ਼ ਅਮਰੀਕਾ ਦੇ ਵਿੱਚ ਬੈਂਕਰਪਸੀ ਦੀ ਹੈਲਥ ਐਮਰਜੈਂਸੀ ਆ। ਨਾਲੇ ਆਪਣੇ ਬੰਦੇ ਜਿਹੜੇ ਭੈਣ ਭਰਾ ਜਿਨ੍ਹਾਂ ਦੀਆਂ ਫੈਮਲੀਆਂ ਦੇ ਵਿੱਚ ਟਰੱਕ ਡਰਾਈਵਰ ਆ, ਤੁਹਾਨੂੰ ਪਤਾ ਰਿਸਕ ਤਾਂ ਆਲਵੇਜ਼ ਹੁੰਦਾ ਆ। ਤੁਸੀਂ ਆਪਣੇ ਆਪ ਨੂੰ ਇਦਾਂ ਦੀ ਸਿਚੁਏਸ਼ਨ 'ਚ ਕਦੀ ਨਹੀਂ ਪਾਉਣਾ ਚਾਹੁੰਦੇ, ਤਾਂ ਹੈਲਥ ਕਵਰੇਜ ਇੱਕ ਬਹੁਤ ਜ਼ਰੂਰੀ ਇੰਸ਼ੋਰੈਂਸ ਆ। ਜਿੱਦਾਂ ਟਰੱਕ ਦਾ ਇੰਸ਼ੋਰੈਂਸ ਹੋਣਾ, ਜਾਂ ਕਾਰ ਦਾ ਜਾਂ ਘਰ ਦਾ ਇੰਸ਼ੋਰੈਂਸ ਹੋਣਾ ਜ਼ਰੂਰੀ ਆ। ਉਸ ਹਿਸਾਬ ਨਾਲ ਦੇਖਿਆ ਜਾਣਾ ਚਾਹੀਦਾ। ਜੀ ਬਿਲਕੁਲ। ਸੋ ਇਸ ਦੇ ਬਾਰੇ ਗੱਲ ਤੁਸੀਂ ਕਰ ਸਕਦੇ ਹੋ। ਜਿਹੜੇ ਆ ਤੁਸੀਂ ਹਰਜੋਤ ਖਾਲਸਾ ਜੀ ਨੂੰ, ਉਹਨਾਂ ਦਾ ਫੋਨ ਨੰਬਰ ਆ 1-800-614-3081 1-800-614-3081। ਇਸ ਦੇ ਉੱਤੇ ਕੰਟੈਕਟ ਕਰਕੇ ਤੁਸੀਂ ਇਹਨਾਂ ਦੇ ਨਾਲ ਜਿਹੜਾ ਸੰਪਰਕ ਕਰੋ। ਸੋ ਤੁਸੀਂ ਜਗਦੀਪ ਢਿੱਲੋਂ ਜੀ ਗੱਲ ਕਰ ਰਹੇ ਸੀ ਵੀ 31 ਜਨਵਰੀ ਤੱਕ ਤਾਂ ਕਿਸੇ ਨੇ ਤੁਹਾਨੂੰ ਸਵਾਲ ਨਹੀਂ ਪੁੱਛਣਾ, ਤੁਸੀਂ ਜਿਹੜੀ ਮਰਜ਼ੀ ਇੰਸ਼ੋਰੈਂਸ ਲੈ ਸਕਦੇ ਆ। ਚਾਹੇ ਬ੍ਰੌਂਜ਼ ਲੈ ਲਓ, ਐਮਰਜੈਂਸੀ ਲੈ ਲਓ, ਸਿਲਵਰ ਲੈ ਲਓ, ਹੋਰ ਜਿਹੜੇ ਕਈ ਪਲਾਨਸ ਜਿਹੜੇ ਆ, ਜਿਹੜੇ ਵੀ ਤੁਹਾਨੂੰ ਮੁਆਫਕ ਆ। ਜੇ ਉਹ ਤੁਹਾਨੂੰ ਸਾਰੇ ਜ਼ਿਆਦਾ ਚਾਹੀਦੇ ਭਾਜੀ, ਗੋਲਡ ਤੱਕ ਵੀ ਤੁਸੀਂ, ਕਈ ਲੋਕਾਂ ਨੂੰ ਪਾਰਟਿਕੂਲਰ ਸਪੈਸ਼ਲਿਸਟ ਦੀ ਸਰਵਿਸ ਜ਼ਰੂਰਤ ਹੁੰਦੀ ਆ ਉਹਨਾਂ ਨੂੰ। ਸੋ ਉਸ ਹਿਸਾਬ ਨਾਲ ਤਾਂ ਇਹੀ ਤਾਂ ਮੇਨ ਮਕਸਦ ਆ ਵੀ ਤੁਸੀਂ ਖਾਲਸਾ ਸਾਹਿਬ ਨੂੰ ਫੋਨ ਕਰਕੇ ਐਕਸਪਲੇਨ ਕਰੋ। ਉਹ ਤੁਹਾਨੂੰ ਸਮਝਾ ਸਕਦੇ ਆ ਵੀ ਹਰ ਡਿਫਰੈਂਟ ਲੈਵਲ ਦਾ ਕੀ ਫਾਇਦਾ ਆ ਤਾਂ ਕੀ ਤੁਹਾਨੂੰ ਮਿਲੂਗਾ। ਜੀ। ਜੇ ਜ਼ਿਆਦਾ ਨਹੀਂ ਤਾਂ ਘੱਟੋ ਘੱਟ ਐਮਰਜੈਂਸੀ ਵਾਲੀ ਜਿਹੜੀ ਇੰਸ਼ੋਰੈਂਸ ਆ ਉਹ ਜ਼ਰੂਰ ਤੁਸੀਂ ਲੈ ਕੇ ਰੱਖੋ, ਕਿਉਂਕਿ ਮਾੜੇ ਵਕਤ ਦਾ ਪਤਾ ਨਹੀਂ ਆ। ਆਪਾਂ ਰੋਡ ਦੇ ਉੱਤੇ ਜਾਂਦੇ ਆ, ਐਕਸੀਡੈਂਟ ਤੁਸੀਂ ਭਾਵੇਂ ਧਿਆਨ ਨਾਲ ਚਲਾਓ, ਜੇ ਅਗਲਾ ਹੀ ਕੋਈ ਕਮਲਾ ਹੋਊਗਾ ਉਹ ਮਾਰ ਜਾਵੇ, ਐਕਸੀਡੈਂਟ ਕਰ ਜਾਵੇ, ਸੋ ਪਤਾ ਨਹੀਂ ਹੁੰਦਾ। ਕਈ ਵਾਰੀ ਤਾਂ ਘਰੇ ਬੈਠੇ ਅੱਜ ਕੱਲ੍ਹ ਕਾਰ ਵਿੱਚ ਜਿਹੜੀ ਉਹ ਵੜ ਜਾਂਦੀ, ਕਿੰਨੀਆਂ ਆਪਾਂ ਖਬਰਾਂ ਜਿਹੜੀਆਂ ਉਹ ਸੁਣਦੇ ਆ। ਸੋ ਯੂ ਨੈਵਰ ਨੋ, ਮਾੜੇ ਟਾਈਮ ਦਾ ਜਿਹੜਾ ਉਹ ਪਤਾ ਨਹੀਂ ਹੁੰਦਾ। ਸੋ ਇਸ ਦੇ ਲਈ ਆਪਾਂ ਜਿਹੜਾ ਉਹ ਆਪਣਾ ਪਹਿਲਾਂ ਹੀ ਪ੍ਰਬੰਧ ਕਰਕੇ ਰੱਖੀਏ। ਜਿਹੜੀ ਤੁਸੀਂ ਆ ਵਾਲੀ ਗੱਲ ਕੀਤੀ ਆ ਵੀ ਇੱਥੇ ਅਮਰੀਕਨ ਹੈਲਥ ਕੇਅਰ ਸਿਸਟਮ ਦੇ ਵਿੱਚ ਜਿਹੜੇ ਲੋਕੀ ਜਿੱਦਾਂ 21-22 ਸਾਲ ਤੋਂ ਲੈ ਕੇ 30-35 ਸਾਲ ਤੱਕ, ਉਹਨਾਂ ਨੂੰ ਯੰਗ ਇਨਵਿੰਸਿਬਲ ਕਹਿੰਦੇ ਆ। ਵੀ ਉਹ ਆਪਣੇ ਆਪ ਨੂੰ ਸੋਚਦੇ ਵੀ ਸਾਨੂੰ ਕੁਝ ਨਹੀਂ ਹੋਣਾ। ਨਹੀਂ ਹੋਣਾ। ਆਬਵੀਅਸਲੀ ਆਪਣੇ ਕਲਚਰ 'ਚ ਵੀ ਕੋਈ ਇਸ ਚੀਜ਼ ਤੋਂ ਬਾਹਰ ਨਿਗਾ। ਮੈਂ ਸਮਝਦਾ ਆ ਵੀ ਜਦੋਂ ਤੁਸੀਂ ਯੰਗ ਹੋਵੋ ਤੁਸੀਂ ਸੋਚਦੇ ਵੀ ਮੈਂ ਤਾਂ ਡਾਕਟਰ ਤੇ ਜਾਣਾ ਵੀ ਨਹੀਂ, ਵੀ ਮੈਂ ਕਾਹਦੇ ਦੇਣਾ। ਪਰ ਜਿੱਦਾਂ ਭਾਜੀ ਨੇ ਕਿਹਾ, ਤੁਸੀਂ ਐਮਰਜੈਂਸੀ ਪਲਾਨ ਵੀ ਲੈ ਸਕਦੇ ਆ, ਜਿਨ੍ਹਾਂ ਤੇ ਤੁਸੀਂ ਜਦੋਂ ਤੁਸੀਂ ਵਰਤੋ ਉਦੋਂ ਖਰਚਾ ਸਿਰਫ ਹੁੰਦਾ ਆ। ਉਹ ਤੁਹਾਡੀ ਮਰਜ਼ੀ ਆ। ਪਰ ਇਹ ਜਿੱਦਾਂ ਆਪਾਂ ਗੱਲ ਕਰ ਰਹੇ ਆ ਵੀ ਕਵਰੇਜ ਤੋਂ ਬਗੈਰ ਰਹਿਣਾ ਬਹੁਤ ਵੱਡਾ ਰਿਸਕ ਆ। ਕੋਈ ਵੀ ਇੰਨੇ ਪੈਸੇ ਨਹੀਂ ਕਮਾਉਂਦਾ ਅਮਰੀਕਾ ਦੇ ਵਿੱਚ ਜਿਹੜਾ ਕੋਈ ਵੀ ਮੈਡੀਕਲ ਐਮਰਜੈਂਸੀ ਕਵਰ ਕਰ ਸਕਦਾ ਹੋਵੇ। ਇੱਕ ਵਾਰੀ ਜੇ ਤੁਹਾਨੂੰ ਐਮਰਜੈਂਸੀ ਰੂਮ 'ਚ ਜਾਣਾ ਪੈ ਜਾਵੇ, ਸਪੈਸ਼ਲੀ ਰਾਤ ਰਹਿਣਾ ਪੈ ਜਾਵੇ, ਤਾਂ ਤੁਸੀਂ ਲੱਖਾਂ ਡਾਲਰਾਂ ਤੇ ਗੱਲ ਚੱਲ ਜਾਂਦੀ ਆ। ਸੋ ਇਹ ਮੈਂ ਸਮਝਦਾ ਇਹ ਸੋਚ ਨੂੰ, ਇਹ ਸੋਚ ਬਹੁਤ ਕਾਮਨ ਆ। ਪਰ ਇਹ ਚੀਜ਼ ਨੂੰ ਤਾਂ ਵੀ ਤੁਹਾਨੂੰ ਸੋਚਣਾ ਚਾਹੀਦਾ ਵੀ ਜੇ ਐਮਰਜੈਂਸੀ ਪਲਾਨ ਦੇ ਨਾਲ ਵੀ ਤੁਹਾਡਾ ਸਰਦਾ ਆ ਤਾਂ ਚਲੋ ਠੀਕ ਆ, ਪਰ ਇਹ ਵੀ ਘੱਟੋ ਘੱਟ ਲੈਣੀ ਚਾਹੀਦੀ ਆ, ਸਪੈਸ਼ਲੀ ਇਸ ਹਾਲਾਤ 'ਚ ਜਿਸੇ ਲੋਕੀ ਹਸਪਤਾਲਾਂ ਦੇ ਵਿੱਚ ਤਾਂ ਕੋਵਿਡ ਕਰਕੇ ਅੱਗੇ ਨਾਲੋਂ ਬਹੁਤ ਜ਼ਿਆਦਾ ਜਾ ਰਹੇ ਨੇ। ਜੀ, ਬਿਲਕੁਲ। ਸੋ ਜ਼ਰੂਰ ਤੁਸੀਂ ਬਚ ਕੇ ਰਹੋ। ਦੇਖੋ, ਇਕੱਲਾ ਇਹੀ ਨਹੀਂ, ਤੁਹਾਨੂੰ ਇੱਕ ਤਾਂ ਚਲੋ ਤੁਹਾਡੀ ਸਿਹਤ ਦਾ ਜਿਹੜਾ ਧਿਆਨ ਹੋ ਜਾਂਦਾ, ਰੱਬ ਨਾ ਕਰੇ ਜਾਣਾ ਪੈ ਜੇ, ਤੁਹਾਨੂੰ ਆਰਥਿਕ ਚੋਟ ਤੋਂ ਵੀ ਜਿਹੜੀ ਆ ਉਹ ਬਚਾਅ ਹੋ ਜਾਂਦੀ। ਆਰਥਿਕ ਚੋਟ ਕਿਸ ਹਿਸਾਬ ਨਾਲ, ਇੱਕ ਤਾਂ ਚਲੋ ਜੇ ਰੱਬ ਨਾ ਕਰੇ ਉਹਦੇ ਵਿੱਚ ਮੰਨ ਲਓ ਤੁਸੀਂ ਠੀਕ ਵੀ ਰਹਿੰਦੇ ਆ, ਨਹੀਂ ਕਰਾਉਂਦੇ ਇੰਸ਼ੋਰੈਂਸ, ਤਾਂ ਫੈਮਿਲੀ ਆਫ 4 ਦੇ ਲਈ $2400 ਤੱਕ ਦਾ ਜੁਰਮਾਨਾ ਹੈਗਾ ਆ। ਸੋ ਉਹਦੇ ਤੋਂ ਵੀ ਭਾਈ ਬਚ ਕੇ ਰਹੋ। $2400 ਜੇ ਉਦਾਂ ਹੀ ਤੁਸੀਂ ਦੇ ਦੇਣਾ ਆ, ਉਹਦੇ ਨਾਲੋਂ ਤਾਂ ਤੁਸੀਂ ਇੰਸ਼ੋਰੈਂਸ ਕਰਵਾ ਲਓ। ਹਾਂਜੀ, ਨਾਲੇ ਉਹ ਤੋਂ ਤਾਂ ਫਿਰ ਬਚ ਨਹੀਂ ਸਕਦੇ। ਉਹ ਤਾਂ ਸਟੇਟ ਆਫ ਕੈਲੀਫੋਰਨੀਆ ਨੇ ਆਪੇ ਤੁਹਾਨੂੰ ਟਿਕਟ ਭੇਜ ਦੇਣਾ ਸਾਲ ਦੇ ਐਂਡ ਤੇ। ਸੋ ਉਹ ਟੀਕਾ ਲਵਾਉਣ ਦੀ ਬਜਾਏ ਜਿਹੜਾ ਆ ਤੁਸੀਂ ਇਹ ਜਿਹੜਾ ਆਪ ਆਪਣੇ ਫੈਮਿਲੀ ਨੂੰ ਤਾਂ ਆਪਣੇ ਆਪ ਨੂੰ ਕਵਰੇਜ ਕਰਕੇ, ਨਾਲੇ ਫਿਜ਼ੀਕਲ ਤਾਂ ਭਾਜੀ ਸਾਰਿਆਂ ਨੂੰ ਕਰਾਉਣੇ ਚਾਹੀਦੇ ਆ। ਜੀ। ਇਹ ਇੱਕ ਸਹੂਲਤ ਆ ਅਮਰੀਕਾ ਦੇ ਵਿੱਚ। ਤੁਸੀਂ ਸਭ ਤੋਂ ਵਧੀਆ ਦੁਨੀਆ 'ਚ ਕੰਟਰੀ 'ਚ ਰਹਿ ਰਹੇ ਆ ਦੁਨੀਆ ਦੇ ਵਿੱਚ। ਮੈਡੀਕਲ
ਕੇਅਰ ਇੱਥੇ ਮਿਲਦੀ ਆ ਤਾਂ ਤੁਹਾਨੂੰ ਕਰਾਉਣੀ ਚਾਹੀਦੀ ਹੈ, ਸਪੈਸ਼ਲੀ ਆਹ ਜਿਹੜੀਆਂ ਪ੍ਰਾਈਸਾਂ 'ਚ ਅਸੀਂ ਗਿਣਾ ਰਹੇ ਆ। ਤਾਂ ਨਾਲੇ ਉੱਤੋਂ ਭਾਜੀ ਕਹਿੰਦੇ ਜੇ ਨਾ ਕਰਾਓ ਤਾਂ $2400 ਵੀ ਦੇਣਾ ਪੈਣਾ। ਸੋ ਇਹ ਤਾਂ ਫਿਰ ਸੈਂਸ ਨਹੀਂ ਬਣਦਾ। ਸੋ ਇਹ ਤਾਂ ਈਜ਼ੀ ਡਿਸੀਜਨ ਆ ਆਮ ਬੰਦੇ ਲਈ। ਜੀ ਬਿਲਕੁਲ। ਸੋ ਜ਼ਿਆਦਾ ਸੋਚਣ ਦੀ ਇਸ ਦੇ ਵਿੱਚ ਜ਼ਰੂਰਤ ਨਹੀਂ ਆ। ਤੁਸੀਂ ਇਹ ਜ਼ਰੂਰ ਸਲਾਹ ਕਰੋ ਵੀ ਕਿਹੜਾ ਪਲਾਨ ਤੁਸੀਂ ਲੈਣਾ ਆ, ਕਿੱਦਾਂ ਦਾ ਤੁਹਾਡੇ ਫੈਮਿਲੀ ਨੂੰ ਕਿੱਦਾਂ ਦੀ ਨੀਡ ਹੈਗੀ ਆ, ਕਿਹੜੀਆਂ ਤੁਹਾਡੇ ਕੋਲ ਆਪਸ਼ਨਸ ਹੈਗੀਆਂ ਆ। ਉਹ ਆਪਣੇ ਜਿਹੜੇ ਇੰਸ਼ੋਰੈਂਸ ਏਜੰਟ ਦੇ ਨਾਲ ਗੱਲ ਕਰੋ। ਤੁਸੀਂ ਖਾਲਸਾ ਜੀ ਨਾਲ ਕੰਟੈਕਟ ਕਰ ਸਕਦੇ ਹੋ 1800-614-3081 1-800-614-3081 ਦੇ ਉੱਤੇ ਕਾਲ ਕਰੋ। ਕਾਲ ਕਰਕੇ ਜਿਹੜਾ ਤੁਸੀਂ ਪੁੱਛ ਸਕਦੇ ਆ। ਜਿੱਦਾਂ ਤੁਸੀਂ ਕਿਹਾ ਵੀ ਹਾਫ ਆਫ ਕੈਲੀਫੋਰਨੀਆ ਦੇ ਵਿੱਚ ਜਿਹੜੇ ਲੋਕ ਆ ਉਹਨਾਂ ਨੂੰ ਇੰਪਲੋਇਰ ਬੇਸਡ ਇੰਸ਼ੋਰੈਂਸ ਜਿਹੜੀ ਉਹ ਮਿਲਦੀ ਆ। ਇਹ ਵੀ ਕਈ ਵਾਰੀ ਖਾਲਸਾ ਜੀ ਸਾਨੂੰ ਦੱਸਦੇ ਨੇ, ਪੁੱਛਦੇ ਨੇ ਕਈ ਸਵਾਲ ਵੀ ਕੀ ਅਸੀਂ ਉਹਨੂੰ ਛੱਡ ਕੇ ਕਵਰਡ ਕੈਲੀਫੋਰਨੀਆ ਲੈ ਸਕਦੇ ਆ ਜਾਂ ਸਾਨੂੰ ਉਹਨਾਂ ਦੇ ਥਰੂ ਹੀ ਜਿਹੜਾ ਉਹ ਇੰਸ਼ੋਰੈਂਸ ਲੈਣੀ ਪੈਣੀ ਆ? ਨਹੀਂ, ਜੇ ਤੁਹਾਨੂੰ ਇੰਪਲੋਇਰ ਬੇਸਡ ਆਫਰ ਹੁੰਦਾ ਤਾਂ ਤੁਸੀਂ ਡਿਕਲਾਈਨ ਕਰਕੇ ਨਹੀਂ ਕਵਰਡ ਕੈਲੀਫੋਰਨੀਆ ਦੇ ਲੈ ਸਕਦੇ। ਤੁਸੀਂ ਪ੍ਰਾਈਵੇਟ ਲੈ ਸਕਦੇ ਆ, ਪਰ ਉਹ ਕਵਰਡ ਕੈਲੀਫੋਰਨੀਆ ਦੇ ਥਰੂ ਤਾਂ ਫਿਰ ਤੁਹਾਨੂੰ ਫੁੱਲ ਪ੍ਰਾਈਸ ਪੇ ਕਰਨੀ ਪੈਣੀ ਆ। ਸੋ ਅਨਫੋਰਚੂਨੇਟਲੀ ਇਦਾਂ ਨਹੀਂ ਹੋ ਸਕਦੀ। ਪਰ ਇਦਾਂ ਮੈਨੂੰ ਪਤਾ ਹੈ ਵੀ ਸਾਡੀ ਰਿਸਰਚ ਨੇ ਪਿਛਲੇ ਸਾਲ ਦੱਸਿਆ ਸੀ ਵੀ 2.5 ਲੱਖ ਬੰਦੇ ਆ ਕੈਲੀਫੋਰਨੀਆ ਦੇ ਵਿੱਚ, ਮੈਨੂੰ ਪਤਾ ਆਪਣੇ ਵੀ ਵਿੱਚ ਕਈ ਹੋਣੇ ਆ ਪੰਜਾਬੀ ਭੈਣ ਭਰਾ ਜਿਹੜੇ ਪ੍ਰਾਈਵੇਟਲੀ ਇੰਸ਼ੋਰੈਂਸ ਲੈ ਰਹੇ ਆ, ਜਿੱਦਾਂ ਕਾਈਜ਼ਰ ਦੇ ਥਰੂ ਜਾਂ ਬਲੂ ਸ਼ੀਲਡ ਦੇ ਥਰੂ। ਤਾਂ ਉਹਨਾਂ ਲਈ ਵੀ ਸਾਨੂੰ ਪਤਾ ਆ ਵੀ ਆਹ ਅਮਰੀਕਨ ਰੈਸਕਿਊ ਪਲਾਨ ਦੇ ਵਿੱਚ ਲਿਖਿਆ ਗਿਆ ਸੀ ਵੀ ਉਹਨਾਂ ਲਈ ਵੀ ਸਬਸਿਡੀ ਅਵੇਲੇਬਲ ਆ। ਸੋ ਉਹਨਾਂ ਨੂੰ ਵੀ ਜੇ ਤੁਸੀਂ ਪ੍ਰਾਈਵੇਟਲੀ ਲੈ ਰਹੇ ਆ ਤੁਹਾਨੂੰ ਚੈੱਕ ਕਰਨਾ ਚਾਹੀਦਾ ਖਾਲਸਾ ਜੀ ਨੂੰ ਫੋਨ ਕਰਕੇ 800-614-3081 ਤੇ ਵੀ ਸਾਡੇ ਲਈ ਸਬਸਿਡੀ ਅਵੇਲੇਬਲ ਆ, ਕਿੰਨੀ ਅਵੇਲੇਬਲ ਆ। ਤਾਂ ਤੁਸੀਂ ਮੋਸਟ ਆਫ ਦਾ ਟਾਈਮ ਤੁਸੀਂ ਆਪਣਾ ਜਿਹੜਾ ਤੁਸੀਂ ਪਲਾਨ ਆਲਰੇਡੀ ਰੱਖ ਰਹੇ ਆ ਉਹ ਤੁਸੀਂ ਰੱਖ ਸਕਦੇ ਆ। ਡਿਪੈਂਡ ਕਰਦਾ ਆਬਵੀਅਸਲੀ ਤੁਸੀਂ ਕਿੱਥੇ ਰਹਿੰਦੇ ਆ। ਪਰ ਜੇ ਅਵੇਲੇਬਲ ਆ ਤਾਂ ਤੁਸੀਂ ਪ੍ਰਾਈਵੇਟ ਪਲਾਨ ਤੋਂ ਮੂਵ ਹੋ ਕੇ ਤਾਂ ਨਾਲੇ ਤੁਹਾਨੂੰ ਸਬਸਿਡੀ ਵੀ ਮਿਲੂਗੀ, ਤੁਹਾਨੂੰ ਅਸਿਸਟ ਕਰਨ ਨੂੰ ਉਸ ਜਿਹੜਾ ਮਹੀਨੇ ਦਾ ਖਰਚਾ ਹਰ ਪ੍ਰੀਮੀਅਮ। ਜੀ ਬਿਲਕੁਲ। ਸੋ ਕੰਟੈਕਟ ਕਰ ਲਿਓ 1-800-614-3081 1-800-614-3081 ਦੇ ਉੱਤੇ। ਸੋ 31 ਜਨਵਰੀ ਤੋਂ ਬਾਅਦ ਦੇ ਵਿੱਚ ਮੰਨ ਲਓ ਕੀ ਕਿਸੇ ਦੇ ਨਾਲ ਜਿਹੜੀ ਲਾਈਫ ਚੇਂਜਿੰਗ ਇਵੈਂਟ ਹੁੰਦੀ ਆ ਵੀ ਉਹ ਫਿਰ ਇੰਸ਼ੋਰੈਂਸ ਲਈ ਕਰਵਾ ਸਕਦਾ? ਵੈਸੇ ਤਾਂ ਆਪਾਂ ਤੇ ਸਲਾਹ ਇਹੀ ਦਿੰਦੇ ਆ ਵੀ ਪਹਿਲਾਂ ਹੀ ਕਰਵਾ ਲਓ। ਮੰਨ ਲਓ ਕਿਸੇ ਦੇ ਨਾਲ ਕਿਹੜੀ ਜਿਹੜੀ ਲਾਈਫ ਚੇਂਜਿੰਗ ਇਵੈਂਟ ਮੰਨੀ ਜਾਂਦੀ ਆ ਜੇ ਕਿਸੇ ਨੇ ਉਸ ਤੋਂ ਬਾਅਦ ਚ ਇੰਸ਼ੋਰੈਂਸ ਕਰਾਉਣੀ ਆ? ਹਾਂਜੀ ਬਿਲਕੁਲ, ਲਾਈਫ ਚੇਂਜਿੰਗ ਇਵੈਂਟ ਫਰਵਰੀ 1 ਤੋਂ ਬਾਅਦ ਜੇ ਤੁਸੀਂ ਕਿਤੇ ਮੂਵ ਹੁੰਦੇ ਆ ਸੋ ਤੁਹਾਨੂੰ ਆਪਣਾ ਹੈਲਥ ਇੰਸ਼ੋਰੈਂਸ ਪਲਾਨ ਚੇਂਜ ਕਰਨਾ ਪੈਂਦਾ। ਜੇ ਤੁਹਾਡੀ ਵਾਈਫ ਪ੍ਰੈਗਨੈਂਟ ਆ, ਤੁਹਾਡੇ ਬੇਬੀ ਹੋਣ ਵਾਲਾ ਆ, ਜੇ ਤੁਹਾਡੀ ਆਬਵੀਅਸਲੀ ਮੇਨ ਰੀਜ਼ਨ ਤਾਂ ਭਾਜੀ ਇਹ ਹੁੰਦੀ ਵੀ ਜੇ ਤੁਹਾਡੀ ਜੌਬ ਲਾਸ ਹੋਈ ਆ। ਸਾਡੇ ਸਪੈਸ਼ਲ ਐਨਰੋਲਮੈਂਟ ਪੀਰੀਅਡ ਤੇ ਜਿੰਨੇ ਵੀ ਲੋਕੀ ਸਾਈਨ ਅਪ ਹੁੰਦੇ ਆ ਲਾਰਜ ਮੈਜੋਰਿਟੀ ਉਹਨਾਂ ਦੇ ਵਿੱਚੋਂ ਇਹ ਚੀਜ਼ ਹੁੰਦੀ ਵੀ ਉਹਨਾਂ ਦੀ ਜੌਬ ਲਾਸ ਹੋ ਜਾਂਦੀ ਆ ਤਾਂ ਉਹਨਾਂ ਕੋਲ ਕਵਰੇਜ ਨਹੀਂ ਹੁੰਦੀ ਜਿੰਨਾ ਚਿਰ ਨਵੀਂ ਜੌਬ ਨਹੀਂ ਲੈਂਦੇ। ਸੋ ਉਹਨੇ ਚਿਰ ਲਈ ਉਹ ਕਵਰੇਜ ਲੈਂਦੇ ਆ। ਸੋ ਇਹ ਕੋਈ ਵੀ ਲਾਈਫ ਕੁਆਲੀਫਾਈਂਗ ਇਵੈਂਟ ਜਿਹੜੇ ਆ ਇਹ ਤੁਹਾਨੂੰ ਐਪਲੀਕੇਸ਼ਨ ਭਰਨੀ ਪੈਂਦੀ ਆ ਤਾਂ ਫਿਰ ਤੁਹਾਨੂੰ ਹਾਂ ਨਾ ਕੀਤੀ ਜਾਂਦੀ ਆ ਜੇ ਇਹ ਚੀਜ਼ਾਂ ਤੁਹਾਡੇ ਹੋਈਆਂ ਤੁਸੀਂ ਫਿਰ ਕੁਆਲੀਫਾਈ ਕਰਦੇ ਆ। ਪਰ ਜੇ ਇਹ ਚੀਜ਼ਾਂ ਨਾ ਹੋਣ ਜਾਂ ਤੁਹਾਨੂੰ ਡਿਨਾਈ ਕੀਤਾ ਜਾਵੇ ਫਿਰ ਤੁਸੀਂ ਅਗਲੇ ਨਵੰਬਰ ਤੱਕ ਨਹੀਂ ਸਾਈਨ ਅਪ ਕਰ ਸਕਦੇ, ਉਹ ਵੀ 2023 ਸਾਲ ਲਈ। ਸੋ ਤਾਂ ਹੀ ਸਭ ਤੋਂ ਜ਼ਿਆਦਾ ਸੈਂਸ ਤਾਂ ਇਹੀ ਬਣਦਾ ਆ ਵੀ ਤੁਸੀਂ ਜਨਵਰੀ 31 ਤੱਕ ਸਾਈਨ ਅਪ ਕਰਕੇ ਤਾਂ ਬਾਕੀ ਸਾਰੇ 2022 ਲਈ ਕਵਰੇਜ ਲਓ। ਇੰਨੀ ਸਸਤੀ ਤੁਹਾਨੂੰ ਹੈਲਥ ਇੰਸ਼ੋਰੈਂਸ ਕਵਰੇਜ ਨਹੀਂ ਮਿਲਣੀ, ਤੁਸੀਂ ਜਿਹੜੇ ਮਰਜ਼ੀ ਇਨਕਮ ਬ੍ਰੈਕਟ ਦੇ ਵਿੱਚ ਹੋਵੋ। ਸੋ ਜਿਹੜਾ ਅਮਰੀਕਨ ਰੈਸਕਿਊ ਪਲਾਨ ਆ ਇਸ ਵੇਲੇ ਇਹ 2022 ਦੇ ਐਂਡ 'ਚ ਐਕਸਪਾਇਰ ਹੋਣ ਨੂੰ ਲਿਖਿਆ। ਗੱਲਬਾਤ ਚੱਲ ਰਹੀ ਆ ਵੀ ਗਾਂ ਵਧਾਇਆ ਜਾਊਗਾ ਕਿ ਨਹੀਂ, ਪਰ 2022 ਤੱਕ ਆ। ਸੋ ਜਿੰਨੀ ਇਸ ਵੇਲੇ ਤੁਹਾਨੂੰ ਅਸਿਸਟੈਂਸ ਮਿਲੂਗੀ, ਜਿੰਨਾ ਤੁਹਾਡਾ ਇਸ ਵੇਲੇ ਘੱਟ ਬਿੱਲ ਹੋਣਾ ਇਹ ਸਾਲ ਲਈ ਹੈਲਥ ਇੰਸ਼ੋਰੈਂਸ ਲਈ ਸ਼ਾਇਦ ਸਭ ਤੋਂ ਘੱਟ ਹੋਵੇ, ਗਾਂ ਦੇਖਿਆ ਜਾਊਗਾ। ਪਰ ਇਹ ਜਿਹੜਾ ਮੌਕਾ ਹੈ ਇਹ ਨਹੀਂ ਨਿਭਾਉਣਾ ਚਾਹੀਦਾ। ਜੀ ਬਿਲਕੁਲ। ਕੰਟੈਕਟ ਕਰ ਲਿਓ ਆਪਣੀ ਜਿਹੜੀ ਆ ਕਵਰਡ ਕੈਲੀਫੋਰਨੀਆ ਦੇ ਥਰੂ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਖਾਲਸਾ ਜੀ ਨੂੰ 1-800-614-3081 1-800-614-3081 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਜਿਹੜਾ ਉਹ ਕਰ ਸਕਦੇ ਆ। ਆਪਾਂ ਲਾਸਟ ਟਾਈਮ ਵੀ ਜਿਹੜੀ ਇਹ ਗੱਲ ਕੀਤੀ ਸੀ ਜਿਹੜੀ ਅਪਰ ਮਿਡਲ ਇਨਕਮ ਕਲਾਸ ਹੈਗੀ ਹੈ ਜਿਨ੍ਹਾਂ ਦੀ $1 ਲੱਖ ਤੋਂ ਵੱਧ ਵੀ ਇਨਕਮ ਜਿਹੜੀ ਆਉਂਦੀ ਆ ਉਹਨਾਂ ਦੇ ਲਈ ਵੀ ਇਸ ਵਾਰ ਸਬਸਿਡੀਜ਼ ਕਾਫੀ ਅਵੇਲੇਬਲ ਹੈਗੀਆਂ ਆ। ਜੇ ਤੁਸੀਂ ਥੋੜੀ ਜਿਹੀ ਉਸ ਦੇ ਬਾਰੇ ਜਾਣਕਾਰੀ ਦੱਸ ਦਿਓ। ਹਾਂਜੀ, ਇਹ ਵੀ ਅਮਰੀਕਨ ਰੈਸਕਿਊ ਪਲਾਨ ਦੇ ਵੀ ਆ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਜਿਹੜਾ ਪਾਸ ਕੀਤਾ ਇਹਦੇ ਵਿੱਚ ਇਹ ਲਿਖਿਆ ਗਿਆ ਸੀ ਵੀ ਇਹ ਬਹੁਤ ਗੈਪ ਸੀਗਾ ਜਦੋਂ ਦਾ ਅਫੋਰਡੇਬਲ ਕੇਅਰ ਐਕਟ ਸ਼ੁਰੂ ਤੋਂ ਪਾਸ ਹੋਇਆ, ਪ੍ਰੈਜ਼ੀਡੈਂਟ ਓਬਾਮਾ ਨੇ ਪਾਸ ਕੀਤਾ। ਇਹ ਇਹਦੇ ਬਾਰੇ ਕ੍ਰਿਟਿਸਿਜ਼ਮ ਸੀਗੀ ਵੀ ਜਿਹੜੇ ਅਪਰ ਮਿਡਲ ਕਲਾਸ ਆ, ਬਿਜ਼ਨਸ ਓਨਰ ਮੋਸਟਲੀ ਹੁੰਦੇ ਆ, ਉਹਨਾਂ ਦੀ ਜਿਹੜੀ ਉਹਨਾਂ ਦਾ ਬਿੱਲ ਜਿਹੜਾ ਸੀਗਾ ਉਹਨਾਂ ਨੂੰ ਫੈਡਰਲ ਸਬਸਿਡੀ ਅਸਿਸਟੈਂਸ ਵੀ ਨਹੀਂ ਮਿਲਦੀ ਸੀ। ਸੋ ਅੱਗੇ ਵਾਲਾ ਜਿਹੜਾ ਰੇਟ ਸੀਗਾ ਉਹੀ ਦੇ ਰਿਹਾ ਸੀ।
ਸੋ ਇਹਦੇ ਵਿੱਚ ਇਦਾਂ ਲਿਖਿਆ ਗਿਆ ਸੀ ਵੀ ਉਹਨਾਂ ਨੂੰ ਵੀ ਮਦਦ ਕੀਤੀ ਜਾਊਗੀ ਤੇ ਸਾਡੀ ਰਿਸਰਚ ਸ਼ੋ ਕਰਦੀ ਆ ਜਿੱਦਾਂ ਤੁਸੀਂ ਕਿਹਾ ਵੀ 1 ਲੱਖ ਤੋਂ ਜਿਨ੍ਹਾਂ ਦੀ ਜ਼ਿਆਦਾ ਇਨਕਮ ਆ ਉਹ ਐਵਰੇਜ ਤੇ $800 ਮਹੀਨੇ ਦਾ ਆਪਣੇ ਬਿੱਲ ਤੇ ਸੇਵ ਕਰ ਰਿਹਾ ਹੈ ਇਸ ਸਾਲ। ਸੋ ਆਬਵੀਅਸਲੀ ਜੇ ਤੁਸੀਂ ਤੁਹਾਡੀ $1,00,000 ਇਨਕਮ ਆ ਤੁਹਾਨੂੰ $800 ਦਾ ਇੰਨਾ ਫਰਕ ਨਹੀਂ ਪੈਂਦਾ, ਪਰ ਫੇਰ ਵੀ $800 ਦਾ ਸਾਰਿਆਂ ਨੂੰ ਭਾਰੀ ਪੈਂਦਾ ਸਪੈਸ਼ਲੀ ਪੈਂਦਾ ਹੀ ਪਰ ਆ। ਮੰਥ। ਸੋ ਜੇ ਤੁਸੀਂ ਅੱਗੇ ਕਦੀ ਕੋਸ਼ਿਸ਼ ਕੀਤੀ ਆ ਕਵਰ ਕੈਲੀਫੋਰਨੀਆ ਦੀ ਤਾਂ ਤੁਹਾਨੂੰ ਦੱਸਿਆ ਗਿਆ ਵੀ ਤੁਸੀਂ ਨਹੀਂ ਕੁਆਲੀਫਾਈ ਕਰ ਲਏ ਸਬਸਿਡੀ ਲਈ, ਤੁਸੀਂ ਹੁਣ ਕੁਆਲੀਫਾਈ ਕਰਨ ਦਾ ਤੁਹਾਡਾ ਬਹੁਤ ਜ਼ਿਆਦਾ ਚਾਂਸ ਆ। ਇਨਕਮ ਜਿਹੜੇ ਬ੍ਰੈਕਟ ਆ ਉਹ ਵਧਾਏ ਗਏ ਸੀ। ਸੋ ਤੁਸੀਂ ਖਾਲਸਾ ਸਾਹਿਬ ਨੂੰ 800 614 30 81 ਤੇ ਫੋਨ ਕਰਕੇ ਤੁਸੀਂ ਪੁੱਛ ਸਕਦੇ ਆ ਵੀ ਤੁਸੀਂ ਕਿੰਨੇ ਪੈਸਿਆਂ ਲਈ ਕੁਆਲੀਫਾਈ ਕਰਦੇ ਆ ਤੇ ਤੁਸੀਂ ਕਿਹੜੇ ਪਲਾਨ ਰੱਖ ਸਕਦੇ ਆ। ਸੋ ਇੰਨੀ ਹੈਲਪ ਤਾਂ ਭਾਜੀ ਕਦੀ ਮੈਂ ਤੁਹਾਨੂੰ ਦੱਸਿਆ ਵੀ ਅੱਗੇ ਇਹਦੇ ਲਾ ਦੇ ਪਹਿਲੇ 7 ਸਾਲ ਦੇ ਵਿੱਚ ਨਹੀਂ ਮਿਲੀ ਸੀ। ਸੋ ਹੁਣ 2022 ਦੇ ਐਂਡ ਤੱਕ ਲਿਖੀ ਗਈ ਆ। ਹੋਪਫੁਲੀ ਕਾਂਗਰਸ ਪ੍ਰੈਜ਼ੀਡੈਂਟ ਬਾਈਡਨ ਨਾਲ ਅਗਰੀ ਕਰਕੇ ਗਾਂ ਲਈ ਵੀ ਵਧਾ ਦੂਗੀ। ਇਹ ਜਿਹੜਾ ਬਿਲਡ ਬੈਕ ਬੈਟਰ ਪਲਾਨ ਆ ਜਿਹੜਾ ਹੋਲਡ ਅਪ ਹੋਇਆ ਇਹਦੇ ਵਿੱਚ ਆ ਇਹ ਲੈਂਗੁਏਜ, ਪਰ ਉਹ ਗੱਲਾਂ ਹਾਲੇ ਗਾਹ ਦੀਆਂ ਆ। ਪਰ 2022 ਦੇ ਵਿੱਚ ਇਹ ਜਿਹੜੀ ਫੈਡਰਲ ਸਬਸਿਡੀ ਆ ਇਹ ਮਿਲ ਰਹੀ ਆ ਰੈਕਟ ਲੈਵਲ ਤੇ, ਤਾਂ ਇਹਦਾ ਇਸ ਚੀਜ਼ ਦਾ ਸਾਰਿਆਂ ਨੂੰ ਐਡਵਾਂਟੇਜ ਟੇਕ ਕਰਨਾ ਚਾਹੀਦਾ। ਜੀ ਬਿਲਕੁਲ। ਸੋ ਤੁਸੀਂ ਹੈਲਥ ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਦੇ ਲਈ ਤੁਸੀਂ ਕੰਟੈਕਟ ਕਰ ਲਿਓ ਖਾਲਸਾ ਜੀ ਨੂੰ 1800 6143081 1800 614 3081 ਦੇ ਉੱਤੇ ਜਿਹੜਾ ਆ ਉਹ ਤੁਸੀਂ ਕੰਟੈਕਟ ਕਰ ਲਿਓ ਜੀ। ਸੋ ਸਮਾਂ ਵੀ ਆਪਣਾ ਜਿਹੜਾ ਹੁਣ ਜਗਦੀਪ ਢਿੱਲੋਂ ਜੀ ਸਮਾਪਤ ਜਿਹੜਾ ਉਹ ਹੈਗਾ ਆ। ਸੋ ਤਰੀਕ ਭੁੱਲਿਓ ਨਾ ਜੀ, ਤਰੀਕ ਹੈਗੀ 31 ਜਨਵਰੀ ਲਾਸਟ ਡੇਟ। ਉਸ ਤੋਂ ਪਹਿਲਾਂ ਕਵਰਡ ਕੈਲੀਫੋਰਨੀਆ ਦੇ ਥਰੂ ਹੈਲਥ ਇੰਸ਼ੋਰੈਂਸ ਜ਼ਰੂਰ ਲਓ। ਜੇ ਤੁਸੀਂ ਨਹੀਂ ਲੈਂਦੇ ਤਾਂ ਅਗਲੇ ਸਾਲ ਜਦੋਂ ਇਸ ਸਾਲ ਦਾ ਹੁਣ ਤੁਸੀਂ ਟੈਕਸ ਭਰਨਾ ਆ ਤੇ $800 ਅਡਲਟ ਤੇ $400 18 ਸਾਲ ਤੋਂ ਥੱਲੇ ਵਾਲਿਆਂ ਦੇ ਲਈ ਫਿਰ ਤੁਹਾਨੂੰ ਇਨਕਮ ਟੈਕਸ ਜਿਹੜਾ ਰਿਟਰਨ ਆਉਣਾ ਸੀ ਆਉਣਾ ਨਹੀਂ ਆ, ਪੱਲਿਓਂ ਦੇਣੇ ਪੈ ਜਾਣੇ ਆ ਨਹੀਂ ਤਾਂ। ਸੋ ਉਹ ਬਚਾ ਕਰੋ ਉਸ ਚੀਜ਼ ਦਾ ਤੇ ਨਾਲੇ ਆਪਣੀ ਸਿਹਤ ਦਾ ਜਿਹੜਾ ਧਿਆਨ ਰੱਖੋ ਤੇ ਉਹ ਸਿਹਤ ਦਾ ਧਿਆਨ ਰੱਖਣ ਲਈ ਬੈਸਟ ਇਹੀ ਆ ਕਿ ਤੁਹਾਡੇ ਕੋਲ ਹੈਲਥ ਇੰਸ਼ੋਰੈਂਸ ਜ਼ਰੂਰ ਹੋਵੇ। ਦੇਖੋ ਭਾਈ ਜਿਹੜੀ ਤੁਸੀਂ ਸਿਹਤ ਦੀ ਗੱਲ ਕੀਤੀ ਹੈ, ਜਿਹੜੇ ਬੰਦਿਆਂ ਨੇ ਨਵਾਂ ਸਾਈਨ ਅਪ ਕਰਨਾ ਜਾਂ ਜਿਹੜੇ ਸੁਣਨਾ ਜਿਹਨਾਂ ਕੋਲ ਕਵਰਡ ਕੈਲੀਫੋਰਨੀਆ ਪਲਾਨ ਅੱਗੇ ਵੀ ਹੋਊਗਾ, ਜੇ ਤੁਸੀਂ ਪ੍ਰੀਵੈਂਟਿਵ ਕੇਅਰ ਉਹਨੂੰ ਸਾਦੇ ਆ, ਤੁਸੀਂ ਆਪਣੇ ਡਾਕਟਰ ਨੂੰ ਫੋਨ ਕਰਕੇ ਕਹੋ ਵੀ ਮੈਂ ਪ੍ਰੀਵੈਂਟਿਵ ਕੇਅਰ ਅਪਾਇੰਟਮੈਂਟ ਬਣਾਉਣਾ। ਸੋ ਉਹ ਤੁਹਾਨੂੰ ਅਪਾਇੰਟਮੈਂਟ ਜਿਹੜਾ ਮਿਲੂਗਾ ਉਹ ਤੁਹਾਡੇ ਸਾਰੇ ਜੋ ਵੀ ਤੁਹਾਨੂੰ ਕੋਈ ਤੁਸੀਂ ਆਪ ਵੀ ਕਹਿ ਸਕਦੇ ਆ ਡਾਇਬੀਟੀਜ਼, ਹਾਈਪਰਟੈਂਸ਼ਨ, ਬਲੱਡ ਪ੍ਰੈਸ਼ਰ, ਕੋਈ ਵੀ ਤੁਸੀਂ ਆਪਣੀਆਂ ਸਕਰੀਨਿੰਗ, ਕੋਲੈਸਟਰੋਲ ਸਕਰੀਨਿੰਗ ਕੋਈ ਵੀ ਕਰਾਉਣੀਆਂ ਹੋਣ ਸ਼ੁਰੂਆਤ ਜਿੱਦਾਂ ਮਤਲਬ ਆਪਣੀ ਡਾਕਟਰੀ ਦੀ, ਉਹ ਤੁਸੀਂ ਪ੍ਰੀਵੈਂਟਿਵ ਕੇਅਰ ਅਪਾਇੰਟਮੈਂਟ ਬਣਾ ਸਕਦੇ ਹੋ। ਤਾਂ ਉਹਦੇ ਨਾਲ ਤੁਸੀਂ ਗਾਂ ਆਪਣੇ ਜੋ ਵੀ ਤੁਹਾਨੂੰ ਡਾਕਟਰ ਪੈਸ ਦੱਸ ਸਕਦਾ ਵੀ ਕੀ ਤੁਹਾਨੂੰ ਲੋੜ ਆ ਕੀ ਨਹੀਂ ਲੋੜ। ਪਰ ਇਹ ਜਿਹੜੀਆਂ ਚੀਜ਼ਾਂ ਇਹ ਲਾ ਦੇ ਵਿੱਚ ਇਨਕਲੂਡਡ ਆ, ਤਾਂ ਤੁਹਾਨੂੰ ਡਾਕਟਰ ਜਿਹੜਾ ਤੁਹਾਨੂੰ ਉਹ ਅਪਾਇੰਟਮੈਂਟ ਦਊਗਾ ਤਾਂ ਇਹ ਸਕਰੀਨਿੰਗ ਸਾਰੀਆਂ ਤੁਸੀਂ ਆਪਣੀਆਂ ਕਰਾ ਸਕਦੇ ਹੋ। ਤਾਂ ਮੈਨੂੰ ਪਤਾ ਜਿਹੜੇ ਆਪਣੇ ਲੋਕਾਂ ਦੀ ਏਜ ਥੋੜੀ ਜਿਹੀ ਜ਼ਿਆਦਾ ਉਹ ਤਾਂ ਆਲਰੇਡੀ ਇਸ ਚੀਜ਼ ਦੀ ਡਾਕਟਰੀ ਕਰਾਉਂਦੇ ਹੋਣਗੇ, ਪਰ ਇਹ ਚੀਜ਼ਾਂ ਨੂੰ ਜਿੰਨੀ ਛੇਤੀ ਤੁਸੀਂ ਕੈਚ ਕਰ ਲਓ ਤੁਹਾਨੂੰ ਪਤਾ ਵਾ ਜੀ ਉਹ ਓਨਾ ਹੀ ਫਾਇਦਾ ਹੁੰਦਾ ਆ। ਪਰ ਇਹ ਸਾਰੀਆਂ ਚੀਜ਼ਾਂ ਤੁਹਾਡੇ ਪਲਾਨ ਦੇ ਵਿੱਚ ਇਨਕਲੂਡਡ ਆ। ਕਾਈਜ਼ਰ ਪਰਮਾਨੈਂਟ, ਬਲੂ ਸ਼ੀਲਡ, ਜਿਹੜੀ ਵੀ ਤੁਸੀਂ ਪਲਾਨ ਪੇ ਕਰਕੇ ਆਪਣੀ ਡਾਕਟਰੀ ਕਰਾਉਣੀ ਆ, ਤੁਹਾਨੂੰ ਸਾਰੀ ਹਾਈ ਲੈਵਲ ਦੀ ਕੁਆਲਿਟੀ ਕੇਅਰ ਮਿਲੂਗੀ ਜਿਹੜੀ ਕੈਲੀਫੋਰਨੀਆ 'ਚ ਟਾਪ ਨਾਚ ਮਿਲ ਰਹੀ ਆ। ਸੋ ਤੁਸੀਂ ਖਾਲਸਾ ਸਾਹਿਬ ਨੂੰ ਜਨਵਰੀ 31 ਤੋਂ ਪਹਿਲਾਂ ਫੋਨ ਕਰਕੇ 800 614 3081 ਤੇ ਆਪਣੀ ਇਨਫੋਰਮੇਸ਼ਨ ਦਿਓ ਤੇ ਨਾਲੇ ਲਓ ਜੀ ਬਿਲਕੁਲ। ਸੋ ਥੈਂਕ ਯੂ ਜਗਦੀਪ ਜੀ, ਹੁਣ ਸਮਾਪਤੀ ਆ। ਮਿਹਰਬਾਨੀ ਜੀ, ਮਿਲਦੇ ਆ ਜੀ ਨੈਕਸਟ ਟਾਈਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।